पंजाबी रेडियो USA पेश करता है अज दा दिन सिख इतिहास विच। सिख इतिहास दीआं घटनावां 3 मई का दिन 1698 भाई मनी सिंह ते 5 सिखां ने अमृतसर का प्रबंध संभालिया। मार्च 1698 च गुरु का चक हुण अमृतसर की बहुत सारी संगत भी आनंदपुर आई हुई सी। उन्होंने गुरु साहब नूं अर्ज की कि मीणे गुरु का चक छड्ड गए ने, इस करके उत्थों की सेवा संभाल वास्ते किसी सिख नूं भेज दिता जावे। गुरु साहब ने भाई मनी सिंह नूं 5 होर साथी लैके गुरु का चक जाण दा हुक्म दिता। गुरु जी ने इन्हां नूं खालसे दा नीला निशान साहब ते गुरु ग्रंथ साहब दा दमदमी सरूप जो दमदमा साहब आनंदपुर साहब विच तैयार कीता होया सी दा एक उतारा भी भेंट कीता। भाई मनी सिंह नाल जाण वाले 5 सिख ये सन भूपत सिंह, गुलजार सिंह, कुवेर सिंह चंद्रा, कानू सिंह ते कीरत सिंह। 1705 बिलासपुर ते हंडूर दीआं फौजां ने आनंदपुर साहब नूं चौहों पासिਆਂ ਤੋਂ घेर पा लिया। वार-वार आनंदपुर साहब उत्ते हमला करके हार खाण मगरों बिलासपुरी अजमेर चंद ने हंडूर दे राजे ते कांगड़ा, लाहौर ते सरहंद दे सूबेदार नूं नाल ला के 3 मई 1705 ਦੇ ਦਿਨ अजमेर चंद ने हज़ारां फौजां नाल आनंदपुर साहब नूं घेरा पा लिया। गुरु साहब ने सारे किलिਆਂ 'ਚ पूरी सख्ती की हुई सी, पर उस वेले आनंदपुर साहब 'ਚ अनाज कोई बहुता नहीं सी। अजमेर चंद दीआं फौजां ने चारे पासे घेरा पाया होया सी। इस घेरे तो कुछ होर दूर हंडूरी फौजां, गुजरां, रंगड़ां ते सरहंदी फौजां ने मोर्चे संभाले हुए सन। 1718 जस्सा सिंह आलूवालिया का जन्म। सिख फौजां दे दूजे सब तो वड्डे जरनैल सरदार जस्सा सिंह आलूवालिया का जन्म सरदार बदर सिंह के घर 3 मई 1718 के दिन होया। निक्की उम्र 'ਚ ਹੀ ਉਸਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ 'ਚ ਬੀਤਿਆ ਸੀ। ਮਗਰੋਂ ਸਰਦਾਰ ਕਪੂਰ ਸਿੰਘ ਨਵਾਬ ਉਸ ਨੂੰ ਆਪਣੇ ਨਾਲ ਲੈ ਆਏ ਸਨ। 1753 'ਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਬਣਾਏ ਗਏ ਸਨ। ਆਪ 1783 'ਚ ਚੜ੍ਹਾਈ ਕਰ ਗਏ। 1809 'ਚ ਅੰਗਰੇਜ਼ਾਂ ਨੇ ਸਤਲੁਜ ਪਾਰ ਰਿਆਸਤਾਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ। ਜਦ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਸੱਜੇ ਕੰਢੇ ਦੀਆਂ ਸਿੱਖ ਮਿਸਲਾਂ ਦੇ ਇਲਾਕਿਆਂ ਉੱਤੇ ਕਬਜ਼ੇ ਕਰ ਲਏ ਤਾਂ ਉਰਾਰ ਦੀਆਂ ਮਿਸਲਾਂ ਨੂੰ ਫਿਕਰ ਪੈ ਗਿਆ ਕਿ ਉਹਨਾਂ ਦਾ ਹਸ਼ਰ ਕੀ ਹੋਵੇਗਾ। ਉਧਰ ਅੰਗਰੇਜ਼ਾਂ ਨੇ ਵੀ ਇਹ ਤਾੜ ਕੇ ਇਧਰ ਦੇ ਸਿੱਖ ਮੁਖੀਆਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਸਤਲੁਜ ਦੇ ਖੱਬੇ ਪਾਸੇ ਵਾਲੇ ਸਿੱਖ ਰਾਜਿਆਂ ਨੇ ਕਬੂਲ ਕਰ ਲਿਆ। 1914 ਚੀਫ ਖਾਲਸਾ ਦੀਵਾਨ ਨੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਏ ਜਾਣ ਸੰਬੰਧੀ ਲਾਹੌਰ 'ਚ ਇਕੱਠ ਕੀਤਾ। 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹ ਦਿੱਤੀ। ਸਿੱਖਾਂ 'ਚ ਇਸ ਵਿਰੁੱਧ ਰੋਸ ਜਾਗਿਆ। ਹਰਚੰਦ ਸਿੰਘ ਰਈਸ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰ ਸਿੱਖਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ। 10 ਤੋਂ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ 'ਚ ਹੋਈ। ਮਾਸਟਰ ਸੁੰਦਰ ਸਿੰਘ ਤੇ ਹਰਚੰਦ ਸਿੰਘ ਨੇ ਕਾਨਫਰੰਸ 'ਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਉਠਾਇਆ। ਜਦੋਂ ਕਮੇਟੀ ਵਾਲਿਆਂ ਨੂੰ ਇਹ ਠੀਕ ਨਾ ਲੱਗਾ ਤਾਂ ਉਹਨਾਂ ਨੇ ਉੱਚੀ ਆਵਾਜ਼ 'ਚ ਹਾਜ਼ਰ ਸਿੱਖਾਂ 'ਚ ਇਹ ਮਸਲਾ ਉਠਾਉਣਾ ਚਾਹਿਆ। ਇਸ ਤੇ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਕਾਨਫਰੰਸ 'ਚੋਂ ਕੱਢ ਦਿੱਤਾ। ਇਸ ਮਗਰੋਂ ਇਹਨਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇੱਕ ਜਲਸਾ ਕਰਕੇ ਲੋਕਾਂ ਨੂੰ ਹਾਲਾਤ ਦੱਸੇ ਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਮੁੜ ਉਸਾਰਨ ਦੀ ਮੰਗ ਕੀਤੀ। ਇਸ ਤੇ ਚੀਫ ਖਾਲਸਾ ਦੀਵਾਨ ਨੇ ਮਜਬੂਰੀ 'ਚ 3 ਮਈ 1914 ਨੂੰ ਅੰਮ੍ਰਿਤਸਰ 'ਚ ਕੁਝ ਖਾਸ ਸਿੱਖਾਂ ਦਾ ਇਕੱਠ ਬੁਲਾਇਆ। ਇਸ ਇਕੱਠ 'ਚ 245 ਪਤਵੰਤੇ ਸ਼ਾਮਲ ਹੋਏ। ਇਹਨਾਂ 'ਚ ਬਹੁਤੇ ਜਗੀਰਦਾਰ ਤਾਂ ਸਰਕਾਰ ਪੱਖੀ ਸਨ। ਇਸ ਮੀਟਿੰਗ ਨੇ ਰੌਲੇ ਗੌਲੇ 'ਚ 6 ਮਤੇ ਪਾਸ ਕੀਤੇ। ਇਹ ਮਤੇ ਸਰਕਾਰ ਅੱਗੇ ਮਿੰਨਤਾਂ ਵਰਗੇ ਸਨ। 1984 ਮੋਗਾ 'ਚ CRPF ਨੇ ਕਈ ਦਿਨ ਮਗਰੋਂ ਗੁਰਦੁਆਰਿਆਂ ਤੋਂ ਘੇਰਾ ਚੁੱਕਿਆ। 23 ਅਪ੍ਰੈਲ ਫਿਰੋਜ਼ਪੁਰ 'ਚ CRPF ਨੇ ਬੇਵਜ੍ਹਾ ਗੋਲੀਆਂ ਮਾਰ ਕੇ 6 ਬੇਗੁਨਾਹ ਸਿੱਖ ਮਾਰ ਦਿੱਤੇ ਤੇ 10 ਜ਼ਖਮੀ ਕਰ ਦਿੱਤੇ। ਫਿਰ 26 ਅਪ੍ਰੈਲ ਨੂੰ CRPF ਨੇ ਮੋਗੇ 'ਚ 3 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕਰ ਦਿੱਤੇ। CRPF ਨੇ 3 ਗੁਰਦੁਆਰਿਆਂ ਦਾ ਪਾਣੀ ਤੇ ਬਿਜਲੀ ਵੀ ਬੰਦ ਕਰ ਦਿੱਤੇ ਤੇ ਸੈਂਕੜੇ ਸਿੱਖ ਅੰਦਰ ਕੈਦ ਕਰ ਦਿੱਤੇ। ਅਖੀਰ ਅਕਾਲ ਤਖਤ ਸਾਹਿਬ ਤੋਂ ਧਮਕੀ ਮਿਲਣ ਮਗਰੋਂ ਇਹਨਾਂ ਗੁਰਦੁਆਰਿਆਂ ਦਾ ਘੇਰਾ 3 ਮਈ 1984 ਦੇ ਦਿਨ ਚੱਕ ਲਿਆ ਗਿਆ। 1987, 88, 91, 92 ਤੇ 93 'ਚ ਮੁਕਾਬਲਿਆਂ 'ਚ ਸ਼ਹੀਦ ਹੋਏ ਸਿੰਘ। 3 ਮਈ 1988 ਨੂੰ ਜਸਵੰਤ ਸਿੰਘ ਉਰਫ ਹਰਨੇਕ ਸਿੰਘ ਉਰਫ ਮਸਤਾਨਾ, ਬੱਬਰ ਬਿਜਲੀਵਾਲ ਬਟਾਲਾ, ਦਿਲਬਾਗ ਸਿੰਘ, ਹੁਸਨ ਸਿੰਘ ਹੁਸਨਾ, ਬਿੱਲੂ ਸਿੰਘ ਨਕਲੀ ਮੁਕਾਬਲੇ 'ਚ ਸ਼ਹੀਦ ਹੋਏ। 1991 'ਚ ਬਲਵਿੰਦਰ ਸਿੰਘ ਫੌਜੀ ਉਰਫ ਦਿਆਲ ਉਰਫ ਸਾਈਨਾਈਡ ਉਰਫ ਪਾਇਲਟ ਵਾਸੀ ਦਿਆਲ ਅੰਮ੍ਰਿਤਸਰ, ਰਾਜਵੀਰ ਸਿੰਘ ਫੌਜੀ, ਸੁਖਵੀਰ ਸਿੰਘ ਕਾਲਾ, ਸੁਖਦੇਵ ਸਿੰਘ ਉਦੋਕੇ, ਹਰਵਿੰਦਰ ਸਿੰਘ ਲੱਡੂ, ਰਾਜਵਿੰਦਰ ਸਿੰਘ ਰਾਜਾ, ਦਿਲਾਵਰ ਸਿੰਘ, ਦਾਨਾ ਸਿੰਘ, ਮੋਹਨ ਸਿੰਘ, ਸੁਰਜਨ ਸਿੰਘ, ਮੇਜਰ ਸਿੰਘ ਤੇ ਅਮਰਜੀਤ ਸਿੰਘ ਹੋਰੀ ਸ਼ਹੀਦ ਹੋਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।